ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅਪਡੇਟ ਕੈਲੀਫੋਰਨੀਆ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 5 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਰਟ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕੌਨਸਨ। ਸਭ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਇੱਕ ਐਮਰਜੈਂਸੀ ਲੋਨਸ ਦੇ ਲਈ ਲਾ ਮੇਕਰਸ ਲਾਅ ਪਾਸ ਕਰਨ ਜਾ ਰਹੇ ਆ, ਜੋ ਕਿ ਕੈਲੀਫੋਰਨੀਆ ਦੇ ਹਸਪੀਟਲਸ ਨੂੰ ਪੈਸੇ ਦੇਣਗੇ। ਬਹੁਤ ਸਾਰੇ ਹਸਪੀਟਲ ਫੇਲ ਹੋ ਰਹੇ ਆ, ਐਕਸਪੈਂਸ ਹੋ ਸਕਦਾ ਜ਼ਿਆਦਾ ਆ। ਸੋ ਇਸ ਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਲਾਅ ਮੇਕਰਸ ਨੇ ਕੱਲ ਵੋਟ ਕੀਤਾ ਕਿ 150 ਮਿਲੀਅਨ ਦੇ ਕਰੀਬ ਜੋ ਮੈਡੀਕਲ ਸੈਂਟਰਸ ਸਟਰਗਲ ਕਰ ਰਹੇ ਹੈਗੇ ਆ, ਉਹਨਾਂ ਨੂੰ ਇਹ ਲੋਨ ਦਿੱਤੇ ਜਾਣ। ਮਡੇਰਾ ਕਾਉਂਟੀ ਦੇ ਵਿੱਚ ਇੱਕੋ ਇੱਕ ਹਸਪਤਾਲ ਸੀ, ਉਹ ਦਸੰਬਰ ਮਹੀਨੇ 'ਚ ਕਲੋਜ਼ ਹੋ ਗਿਆ ਸੀ, ਜੋ ਕਿ 1,60,000 ਲੋਕਾਂ ਨੂੰ ਸਰਵ ਕਰਦਾ ਸੀ। ਸੋ 30 ਮਿੰਟ ਦੀ ਡਰਾਈਵ ਦੇ ਵਿੱਚ ਉੱਥੇ ਕਹਿੰਦੇ ਹਸਪੀਟਲ ਹੀ ਹੈ ਨਹੀਂ ਹੁਣ ਕੋਈ। ਸੋ ਇੱਦਾਂ ਹੀ ਹੋਰ ਬਹੁਤ ਸਾਰੇ ਕਮਿਊਨਿਟੀ ਹਸਪੀਟਲ ਦੀ ਸਿਚੁਏਸ਼ਨ ਹੈਗੀ ਆ। ਐਲ ਸੈਂਟਰੋ ਦੇ ਵਿੱਚ, ਮੌਂਟੇਵੇਲੇ, ਹੌਕਨਸ, ਵਿਸਾਲੀਆਸ, ਸਾਰਿਆਂ ਦੇ ਵਿੱਚ ਜਿਹੜੇ ਹਸਪੀਟਲਸ ਆ ਉਹ ਇੱਕ ਤਰ੍ਹਾਂ ਨਾਲ ਕਲੈਪਸ ਹੋਣ ਦੇ ਕਿਨਾਰੇ ਹੈਗੇ ਆ। ਕੁਛ ਤਾਂ ਬੈਂਕਰਪਸੀ ਕਰਨ ਦੇ ਕਿਨਾਰੇ ਵੀ ਪਹੁੰਚੇ ਹੋਏ ਹੈਗੇ ਆ। ਇੱਕ ਰਿਪੋਰਟ ਜੋ ਕੈਲੀਫੋਰਨੀਆ ਹਸਪੀਟਲ ਐਸੋਸੀਏਸ਼ਨ ਨੇ ਜਾਰੀ ਕੀਤੀ ਆ, ਉਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਕੈਲੀਫੋਰਨੀਆ ਦੇ 20% ਦੇ ਕਰੀਬ ਹਸਪੀਟਲਸ, ਜੋ ਕਿ 400 ਹਸਪੀਟਲ ਬਣਦੇ ਆ, ਉਹ ਇਸ ਟਾਈਮ ਰਿਸਕ ਦੇ ਉੱਤੇ ਆ ਵੀ ਕਿਹੜੇ ਟਾਈਮ ਬੰਦ ਹੋ ਸਕਦੇ ਆ। ਸੋ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਕੈਲੀਫੋਰਨੀਆ ਦੇ ਗਵਰਨਰ ਨੇ ਐਗਰੀ ਕੀਤਾ ਆ ਵੀ ਜੋ ਹਸਪੀਟਲਸ ਨੂੰ ਮਨੀ ਚਾਹੀਦਾ ਆ, ਉਹਨਾਂ ਨੂੰ ਇਹ ਜਿਹੜਾ ਲੋਨ ਆ ਹੋ ਸਕਦਾ ਸਸਤੇ ਰੇਟ ਦੇ ਉੱਤੇ ਇਹ ਪ੍ਰੋਵਾਈਡ ਕੀਤਾ ਜਾਊਗਾ, ਤਾਂ ਕਿ ਹੋਰ ਹਸਪੀਟਲ ਬੰਦ ਨਾ ਹੋ ਸਕਣ। ਜੀ, ਅਗਲੀ ਗੱਲ ਕਰੀਏ। ਮਾਰਟਨੀਜ਼ ਰਿਫਾਈਨਰੀ ਕੰਪਨੀ ਦਰਿਆ ਦੇ ਕੰਢੇ ਦੇ ਉੱਤੇ, ਓਸ਼ਨ ਦੇ ਕੰਢੇ ਦੇ ਉੱਤੇ ਜਿਹੜਾ ਇਲਾਕਾ ਆ ਜਿੱਥੇ ਕਾਫੀ ਆਇਲ ਰਿਫਾਈਨਰੀਜ਼ ਆ, ਇੱਕ ਵਾਰੀ ਉੱਥੇ ਅੱਗ ਲੱਗੀ ਸੀਗੀ ਤੇ ਉਸ ਤੋਂ ਬਾਅਦ 'ਚ ਕਈ ਹਫ਼ਤਿਆਂ ਤੱਕ, ਕਈ ਦਿਨਾਂ ਤੱਕ ਜਿਹੜੀ ਸਵਾਹ ਆ ਉੱਥੇ ਡਿੱਗਦੀ ਰਹੀ। ਹਜ਼ਾਰਾਂ ਹੀ ਜਿਹੜੇ ਲੋਕ ਆ ਜਿਹੜੇ ਮਾਰਟਨੀਜ਼ ਰਿਫਾਈਨਰੀ ਕੰਪਨੀ ਦੇ ਨਜ਼ਦੀਕ ਰਹਿੰਦੇ ਸੀ, ਉਹ ਕਹਿੰਦੇ ਵੀ ਉਹਨਾਂ ਨੂੰ ਹੁਣ ਇਹ ਨਹੀਂ ਪਤਾ ਵੀ ਕੀ ਉਸ ਸਵਾਹ ਦੇ ਵਿੱਚ ਟੌਕਸਿਕ ਜਿਹੜੇ ਜ਼ਹਿਰੀਲੇ ਰਸਾਇਣ ਸੀਗੇ, ਕੀ ਉਹਨਾਂ ਨੂੰ ਪੋਇਜ਼ਨ ਹੋ ਗਿਆ ਸੀਗਾ ਜਾਂ ਪੋਇਜ਼ਨ ਹੋਏ ਆ ਜਾਂ ਨਹੀਂ ਹੋਏ। 24 ਟਨ ਟੌਕਸਿਕ ਡਸਟੀ ਰੈਸੀਡਿਊ ਜਿਹੜਾ ਗੈਸੋਲੀਨ, ਡੀਜ਼ਲ ਤੇ ਜੈਟ ਫਿਊਲ ਦਾ ਉੱਥੇ 5 ਮਹੀਨੇ ਤੋਂ ਬਾਅਦ ਵੀ ਜਿਹੜਾ ਆ ਉਹ ਡਿੱਗਦਾ ਰਿਹਾ ਆ। ਹੁਣ ਕਹਿੰਦੇ ਵੀ ਇਸ ਮਹੀਨੇ ਦੇ ਅਖੀਰ ਜਾਂ ਅਰਲੀ ਜੂਨ ਦੇ ਵਿੱਚ ਲੈਬ ਦੇ ਨਤੀਜੇ, ਟੌਕਸੀਕੋਲੋਜਿਸਟ ਰਿਪੋਰਟਸ ਜਿਹੜੀਆਂ ਆ ਉਹ ਆਉਣਗੀਆਂ ਵੀ ਕੀ ਉੱਥੇ ਰਹਿਣ ਵਾਲੇ ਲੋਕ ਆ ਉਹ ਪੋਇਜ਼ਨ ਨਹੀਂ ਹੋ ਗਏ, ਜਿਹੜੇ ਟਨਾਂ ਦੇ ਟਨ ਕੈਮੀਕਲ ਡਸਟ ਉਹਨਾਂ ਉੱਤੇ ਡਿੱਗੀ ਸੀਗੀ। ਸੋ ਬੀਤੇ ਵੀਰਵਾਰ ਜਿਹੜੀ ਇੱਕ TRC ਆ, ਜਿਹੜੀ ਕੰਕਰਡ ਬੇਸਡ ਇਨਵਾਇਰਮੈਂਟਲ ਕੰਸਲਟਿੰਗ ਫਰਮ ਆ, ਉਹਨਾਂ ਨੇ ਉੱਥੋਂ ਦੇ ਸੋਇਲ ਸੈਂਪਲ 14 ਵੱਖ-ਵੱਖ ਨੇਬਰਹੁੱਡਸ ਦੇ ਵਿੱਚੋਂ, ਰਿਫਾਈਨਰੀ ਦੇ ਜਿਹੜੇ ਨਜ਼ਦੀਕ ਆ, ਉੱਥੋਂ ਉਹਨਾਂ ਨੇ ਕਲੈਕਟ ਕੀਤੇ ਆ ਤੇ ਉਹਦੀ ਕੰਟੈਮੀਨੇਸ਼ਨ ਦਾ ਡਾਟਾ ਆ ਉਹ ਕਲੈਕਟ ਕਰਨਗੇ। ਇਹ ਵੀ ਚੈੱਕ ਕੀਤਾ ਜਾਊਗਾ ਵੀ ਕੀ ਇਹ ਜਿਹੜੇ ਕੰਟੈਮੀਨੇਸ਼ਨ ਆ ਇਹ ਸਕਿਨ ਕੰਟੈਕਟ ਦੇ ਨਾਲ, ਜੇ ਤੁਹਾਡੇ ਉੱਤੇ ਸਵਾਹ ਡਿੱਗੀ ਸੀ ਜਾਂ ਤੁਸੀਂ ਉਹ ਸਾਹ ਲਿਆ ਸੀਗਾ ਜਾਂ ਕੰਜ਼ੰਪਸ਼ਨ ਉਸ ਦੇ ਵਿੱਚ, ਉਸ ਸੋਇਲ ਦੇ ਵਿੱਚ ਫੂਡ ਦੀ ਸੀ, ਉਹਦੇ ਕਰਕੇ ਤੁਹਾਨੂੰ ਨੁਕਸਾਨ ਤਾਂ ਨਹੀਂ ਹੋਇਆ। ਜੇ ਇਹ ਚੀਜ਼ ਸਾਬਤ ਹੋ ਜਾਂਦੀ ਆ ਤਾਂ ਮਾਰਟੀਨੇਜ਼ ਆਇਲ ਰਿਫਾਈਨਰੀ ਆ, ਉਹਦੇ ਲਈ ਆਪਾਂ ਦੇਖ ਰਹੇ ਹਾਂ ਵੀ ਮਲਟੀ ਮਿਲੀਅਨ ਜਾਂ ਬਿਲੀਅਨਸ ਡਾਲਰ ਦੇ ਵਿੱਚ ਲਾਸੂਟ, ਕਲਾਸ ਐਕਸ਼ਨ ਲਾਸੂਟ
ਇਸ ਦੇ ਉਲਟ ਹੋ ਸਕਦਾ ਆ। ਇਸ ਤੋਂ ਪਹਿਲਾਂ ਵੀ ਇਹਨਾਂ ਇਲਾਕਿਆਂ ਦੇ ਵਿੱਚ ਕਈ ਵਾਰੀ ਅੱਗਾਂ ਜਿਹੜੀਆਂ ਉਹ ਲੱਗੀਆਂ ਆ ਤੇ ਇਹਨਾਂ ਨੂੰ ਮਿਲੀਅਨਸ ਆਫ ਡਾਲਰ ਇਹਨਾਂ ਤੇਲ ਕੰਪਨੀਆਂ ਨੂੰ ਉੱਥੇ ਦੇਣੇ ਪਏ ਸੀ। ਇੱਕ ਸਦਰਨ ਕੈਲੀਫੋਰਨੀਆ ਤੋਂ ਖਬਰ ਆ ਰਹੀ ਆ ਕਿ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਜ ਸਵੇਰੇ ਬਹੁਤ ਵੱਡੀ ਟੈਕਸਟਾਈਲ ਦਾ ਜੋ ਵੇਅਰ ਹਾਊਸ ਆ ਉਹਦੇ ਵਿੱਚ ਅੱਗ ਲੱਗ ਗਈ, ਜਿਹਦੇ ਨਾਲ 100 ਤੋਂ ਵੱਧ ਜਿਹੜੇ ਫਾਇਰ ਫਾਈਟਰਸ ਆ ਉਸ ਅੱਗ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਸੀ ਤੇ 3:30 ਤੇ ਸਵੇਰੇ ਇਹ ਅੱਗ ਲੱਗੀ ਆ ਤੇ ਬਾਅਦ ਦੇ ਵਿੱਚ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਕਾਮਯਾਬ ਹੋ ਗਏ। ਜੀ, ਫਸਟ ਰਿਪਬਲਿਕ ਬੈਂਕ ਫੇਲ ਹੋ ਗਈ ਸੀਗੀ, ਆਪਾਂ ਸਾਰੇ ਜਾਣੇ ਜਾਣਦੇ ਹਾਂ ਇਹ ਬੈਂਕ ਵਿਕ ਗਈ। SEC ਸਿਕਿਉਰਿਟੀਜ਼ ਤੇ ਐਕਸਚੇਂਜ ਕਮਿਸ਼ਨ ਹੁਣ ਇਸ ਦੀ ਇਨਵੈਸਟੀਗੇਸ਼ਨ ਕਰੂਗੀ, ਖਾਸ ਕਰਕੇ ਫਸਟ ਰਿਪਬਲਿਕ ਦੇ ਐਗਜ਼ੈਕਟਿਵਸ ਦੀ, ਵੀ ਉਹਨਾਂ ਨੇ ਜਿਹੜੇ ਸਟਾਕ ਟ੍ਰੇਡ ਕੀਤੇ ਆ JP ਮੋਰਗਨ ਨੂੰ ਵਿਕਣ ਤੋਂ ਪਹਿਲਾਂ। ਸਿਕਿਉਰਿਟੀ ਐਕਸਚੇਂਜ ਕਮਿਸ਼ਨ ਇਸ ਦੀ ਜਾਂਚ ਸ਼ੁਰੂ ਕਰ ਚੁੱਕੀ ਆ ਜਦੋਂ ਤੋਂ ਗਵਰਨਮੈਂਟ ਨੇ ਇਸ ਨੂੰ ਸੀਜ਼ ਕਰਕੇ JP ਮੋਰਗਨ ਚੇਜ਼ ਨੂੰ ਵੇਚ ਦਿੱਤਾ ਸੀਗਾ। ਇਸ ਦੇ ਨਾਲ ਸੰਬੰਧਿਤ 2 ਜਾਣਿਆਂ ਨੇ ਇਸ ਖਬਰ ਦੀ ਸ਼ਾਦੀ ਜਿਹੜੀ ਆ ਉਹ ਭਰੀ ਆ। ਇਹ ਕਹਿੰਦੇ ਵੀ ਅਜੇ ਤੁਰੰਤ ਤਾਂ ਨਹੀਂ ਦੱਸਿਆ ਜਾ ਸਕਦਾ ਵੀ ਸਾਬਕਾ ਐਗਜ਼ੈਕਟਿਵਸ ਨੇ ਕਿੰਨੀ ਜਾਂ ਕਿੱਦਾਂ ਦੀ ਜਿਹੜੀ ਉਹ ਟ੍ਰੇਡਿੰਗ ਕੀਤੀ ਆ, ਪਰ ਇਹ ਮੁੱਦਾ ਜਿਹੜਾ ਬੈਂਕ ਦੇ ਵਿਕਣ ਤੋਂ ਬਾਅਦ ਦੇ ਵਿੱਚ ਝੱਟ ਦੇਣੀ ਆ ਉਹ ਸਾਹਮਣੇ ਆ ਗਿਆ ਵੀ ਇਹਨਾਂ ਦੇ ਸਟਾਕ ਡਿੱਗਣ ਤੋਂ ਪਹਿਲਾਂ ਕਈ ਐਗਜ਼ੈਕਟਿਵਸ ਨੇ ਆਪਣੇ ਜਿਹੜੇ ਸਟਾਕ ਆ ਉਹ ਸੈੱਲ ਕਰ ਦਿੱਤੇ ਸੀਗੇ। ਸੋ ਹੁਣ SEC ਇਸ ਦੇ ਉੱਤੇ ਕਨਫਰਮ ਜਿਹੜੀ ਉਹ ਕਰੂਗੀ ਵੀ ਕੀ ਜਿਹੜਾ ਹੋਇਆ ਆ। ਉੱਦਾਂ ਲੋਕ ਸਵਾਲ ਪੁੱਛ ਰਹੇ ਆ ਵੀ ਭਾਈ ਫਿਰ ਇਨਵੈਸਟੀਗੇਸ਼ਨ ਹੁਣ ਕਾਹਦੀ ਕਰਨੀ ਆ, ਜਦੋਂ ਇਸ ਨੂੰ ਵੇਚਿਆ ਜਾ ਰਿਹਾ ਸੀ ਉਦੋਂ ਕਿਉਂ ਨਾ ਤੁਸੀਂ ਇਸ ਚੀਜ਼ ਨੂੰ ਦੇਖਿਆ। ਪਰ ਉਦੋਂ ਲੋਕਾਂ ਦੀ ਜਿਹੜੀ ਇਨਵੈਸਟਮੈਂਟ ਆ ਉਸ ਨੂੰ ਵੀ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਜਿਹੜੇ ਫੈਡਰਲ ਰੈਗੂਲੇਟਰਸ ਆ ਉਹ ਲੱਗੇ ਪਏ ਸੀ। ਹਰਜੋਤ ਸਿੰਘ ਦੀ ਆਵਾਜ਼ ਨਹੀਂ ਆ ਰਹੀ। ਅਗਲੀ ਖਬਰ UC ਸੈਂਟਾ ਕਰੂਜ਼ ਤੋਂ ਆ ਰਹੀ ਆ, ਜਿੱਥੇ ਕਹਿੰਦੇ ਪਈ NTLGTBQ ਤੇ ਇੱਕ ਈਵਨ ਹਿਟਲਰ ਦਾ ਜਿਹੜਾ ਜਨਮ ਦਿਨ ਆ ਉਹ ਵੀ ਯੂਨੀਵਰਸਿਟੀ ਦੇ ਵਿੱਚ ਮਨਾਇਆ ਗਿਆ ਆ। ਸੋ ਇਸ ਨੂੰ ਦੇਖਦੇ ਹੋਏ ਕੈਲੀਫੋਰਨੀਆ ਦੇ ਗਵਰਨਰ ਨੂੰ ਟਵੀਟ ਕਰਨਾ ਪਿਆ ਵੀ ਇਹ ਜੋ ਚੱਲ ਰਿਹਾ ਆ ਇਹ ਬਹੁਤ ਮਾੜੀ ਗੱਲ ਆ, ਐਬਸੋਲੂਟਲੀ ਸਿੱਕ ਆ। ਇਦਾਂ ਦੀਆਂ ਚੀਜ਼ਾਂ ਦੇ ਲਈ ਕੈਲੀਫੋਰਨੀਆ ਦੇ ਵਿੱਚ ਕੋਈ ਜਗ੍ਹਾ ਨਹੀਂ। ਹੁਣ ਦੇਖੋ ਕਿ ਸਟੂਡੈਂਟਸ ਉੱਥੇ ਪੜ੍ਹਨ ਜਾਂਦੇ ਆ ਤੇ ਇਦਾਂ ਦੇ ਜਿਹੜੇ ਰੇਸਿਸਟ ਐਂਟੀ ਡੈਫਾਮੇਸ਼ਨ ਲੀਗ ਨੇ ਵੀ ਰਿਪੋਰਟ ਕੀਤਾ ਵੀ USA ਦੇ ਵਿੱਚ 1979 ਤੋਂ ਬਾਅਦ ਹੁਣ ਹਾਈਐਸਟ ਲੈਵਲ ਦੇ ਉੱਤੇ ਜਿਹੜੀ ਆ ਹੇਟ ਕ੍ਰਾਈਮ ਚੱਲ ਰਿਹਾ ਹੈਗਾ, ਜਿਹਦੇ ਵਿੱਚ ਹੁਣ ਇਹ ਚੱਲਿਆ ਵੀ ਸੈਂਟਾ ਕਰੂਜ਼ ਯੂਨੀਵਰਸਿਟੀ ਦੇ ਵਿੱਚ ਕੁਝ ਸਟੂਡੈਂਟਸ ਨੇ ਹਿਟਲਰ ਦਾ ਜਨਮ ਦਿਨ ਤੱਕ ਮਨਾਇਆ ਤੇ ਉੱਥੇ ਜਿਹੜੇ ਆ ਗਾਣੇ ਵਗੈਰਾ ਗਾਏ ਹੈਗੇ ਆ। ਸੋ ਇਸ ਤੋਂ ਬਾਅਦ UC ਸੈਂਟਾ ਕਰੂਜ਼ ਨੇ ਸਟੇਟਮੈਂਟ ਵੀ ਜਾਰੀ ਕੀਤੀ ਆ ਵੀ ਇਦਾਂ ਦੀ ਚੀਜ਼ ਦੇ ਲਈ UC ਸੈਂਟਾ ਕਰੂਜ਼ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਜਗ੍ਹਾ ਨਹੀਂ ਹੈ। ਸੈਂਟਾ ਕਰੂਜ਼ ਦੀ ਪੁਲਿਸ ਵੀ ਇਨਵੈਸਟੀਗੇਟ ਕਰ ਰਹੀ ਆ। ਕੁਝ ਕਾਰਾਂ ਦੇ ਸ਼ੀਸ਼ਿਆਂ ਦੇ ਉੱਤੇ ਜੋ NTLGBTQ ਫਲਾਇਰਸ ਬਣਾ ਕੇ ਉਹ ਕਾਰਾਂ ਦੇ ਉੱਤੇ ਰੱਖੇ ਗਏ ਸੀ। ਸੋ ਸਟੂਡੈਂਟ ਅਫੇਅਰ ਵੱਲੋਂ ਵੀ ਇਹ ਸਟੇਟਮੈਂਟ ਜਾਰੀ ਕੀਤੀ ਗਈ ਆ। ਬਹੁਤ ਹੀ ਮਾੜੀ ਗੱਲ ਆ। ਸੋ ਦੇਖੋ ਇਦਾਂ ਦਾ ਤੁਸੀਂ ਕੈਲੀਫੋਰਨੀਆ 'ਚ ਤਾਂ ਨਹੀਂ ਸੋਚ ਸਕਦੇ, ਪਰ ਇਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਵਾਪਰ ਰਿਹਾ ਹੈਗਾ। ਜੀ, ਨਾਜ਼ੀ ਸਿੰਪਥਾਈਜ਼ਰਸ ਆਲ ਟਾਈਮ ਹਾਈ ਜਿਹੜੇ ਆਪਾਂ ਦੇਖ ਰਹੇ ਆ, ਜਿਨ੍ਹਾਂ ਦਾ ਇਹੀ ਮੰਨਣਾ ਸੀਗਾ ਵੀ ਚਿੱਟੇ ਰੰਗ ਦੇ ਤੇ ਨੀਲੀਆਂ ਅੱਖਾਂ ਵਾਲੇ ਜਿਹੜੇ ਲੋਕ ਆ ਉਹੀ ਸਭ ਤੋਂ ਉੱਚੇ ਆ, ਜਦ ਕਿ ਉਹੀ ਲੋਕ ਇਸ ਚੀਜ਼ ਨੂੰ ਬਹੁਤੀ ਮੈਜੋਰਟੀ ਦੇ ਵਿੱਚ ਨਹੀਂ ਮੰਨਦੇ, ਪਰ ਉਹਨਾਂ ਦੇ ਉੱਤੇ ਕਿਸੇ ਵੀ ਤਰੀਕੇ ਦੀ ਕੋਈ ਬਹੁਤੀ ਨਕੇਲ ਜਿਹੜੀ ਉਹ ਨਹੀਂ ਕੱਸੀ ਜਾ ਰਹੀ ਹੈਗੀ। ਅਗਲੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਕਹਿੰਦੇ ਵੀ ਜਨਰਲ ਚਾਰਲਸ ਕਿਊ ਬਰਾਊਨ ਜੂਨੀਅਰ ਜਿਹੜੇ ਚੀਫ ਆਫ ਏਅਰ ਫੋਰਸ ਆ ਉਹਨਾਂ ਨੂੰ ਅਮਰੀਕਾ ਦਾ ਨਵਾਂ ਟਾਪ US ਦਾ ਜਨਰਲ ਐਲਾਨਣ ਜਾ ਰਹੇ ਆ। ਸੈਨੇਟ ਨੇ ਇਸ ਦੀ ਪ੍ਰਵਾਨਗੀ ਦੇਣੀ ਆ, ਪਰ ਕਹਿੰਦੇ ਵੀ ਪਹਿਲੀ ਵਾਰ ਹੋਊਗਾ ਵੀ ਡਿਫੈਂਸ ਸਕੱਤਰ ਚੇਅਰਮੈਨ ਆਫ ਜੁਆਇੰਟ ਚੀਫ ਦੋਨੋਂ ਹੀ ਅਫਰੀਕਨ ਅਮਰੀਕਨ ਡਿਸੈਂਟ ਦੇ ਹੋਣਗੇ। ਚਲੋ ਇਹ ਉਹਨਾਂ ਦੀ ਨਸਲ ਆ, ਪਰ ਇਸ ਅਹੁਦਿਆਂ ਤੱਕ ਉਹ ਆਪਣੀ ਕਾਬਲੀਅਤ ਦੇ ਨਾਲ ਹੀ ਹੌਲੀ ਪਹੁੰਚੇ ਹੈਗੇ ਆ। ਸੋ ਬਰਾਊਨ ਜਿਹੜੇ ਆਉਣਗੇ, ਜਿਹੜੇ ਜਨਰਲ ਬਰਾਊਨ ਆ
ਉਹ ਕਹਿੰਦੇ ਸਕਸੀਡ ਕਰਨਗੇ ਜਨਰਲ ਮਾਰਕ ਮਿਲੀ ਨੂੰ, ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਟਰੰਪ ਨੇ 2018 ਦੇ ਵਿੱਚ ਇਸ ਅਹੁਦੇ ਦੇ ਲਈ ਨੋਮੀਨੇਟ ਕੀਤਾ ਸੀਗਾ। ਜੇ ਸੈਨੇਟ ਦੀ ਅਪਰੂਵਲ ਮਿਲ ਜਾਂਦੀ ਆ ਤਾਂ ਇਹ ਚੀਜ਼ ਬਣੇਗੀ। ਜਨਰਲ ਕੋਲਿਨ ਪਾਵਲ ਇਸ ਪੋਜੀਸ਼ਨ ਦੇ ਉੱਤੇ ਰਹਿ ਚੁੱਕੇ ਆ 1999 ਤੋਂ ਲੈ ਕੇ 1993 ਤੱਕ, ਜਿਹੜੇ ਜਾਰਜ ਬੁਸ਼ ਤੇ ਬਿਲ ਕਲਿੰਟਨ ਦੇ ਕਾਰਜਕਾਲ ਦੇ ਦੌਰਾਨ। ਅਗਲੀ ਖਬਰ ਕੈਲੀਫੋਰਨੀਆ ਦਾ ਇੱਕ ਬੰਦੇ ਨੂੰ ਓਰੇਗਨ ਦੇ ਵਿੱਚ ਫੈਡਰਲ ਚਾਰਜਸ ਦੇ ਅਧੀਨ ਅਰੈਸਟ ਕੀਤਾ ਗਿਆ ਆ। ਚਾਰਜਸ ਉਹਦੇ ਤੇ ਡਰੱਗ ਟ੍ਰੈਫਿਕਿੰਗ ਦੇ ਲੱਗੇ ਹੈਗੇ ਆ। ਕਹਿੰਦੇ ਵੀ ਕੈਲੀਫੋਰਨੀਆ ਦੇ ਇੱਕ ਰੋਸਸ ਨਾਮ ਦੇ ਬੰਦੇ ਨੇ ਅਪ੍ਰੈਲ ਮਹੀਨੇ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਤੇ ਕਲੈਮਸ ਕਾਉਂਟੀ ਦੀ ਟਾਸਕ ਫੋਰਸ ਨੂੰ 10,000 ਦੇ ਕਰੀਬ ਕਾਊਂਟਰਫਿਟ ਆਕਸੀਕੋਡੀਨ ਪਿਲਸ ਤੇ ਵੇਚੇ ਸੀ। ਓਸਕਾਰ ਮੈਨੂਅਲ ਰੋਸਾਸ ਗੋਇਨਾ ਕਰਕੇ ਦਾ ਨਾਮ ਦੱਸਿਆ ਗਿਆ ਹੈ। ਉਸ ਤੋਂ ਬਾਅਦ ਜਦੋਂ ਪਹਿਲੀ ਸੇਲ ਹੋ ਗਈ, ਫਿਰ ਦੂਸਰੀ ਸੇਲ 70,000 ਹੋਰ ਪਿਲਸ ਉਹਨਾਂ ਨੂੰ ਵੇਚੀਆਂ ਅੰਡਰ ਕਵਰ ਜੋ ਏਜੰਟ ਸੀ। ਤੇ ਰੋਸਾਸ ਜੋ ਆ ਉਹ ਤੀਜੀ ਸੇਲ ਕਰ ਰਿਹਾ ਸੀ, ਜਿਹਦੇ ਵਿੱਚ 65 ਪੌਂਡ ਮੈਥ ਤੇ ਹੋਰ ਫੈਂਟਲਿਨ ਦੀਆਂ ਗੋਲੀਆਂ ਸੀਗੀਆਂ। ਇਸ ਟਾਈਮ ਰੋਸਾਸ ਨੂੰ ਜੋ ਅਰੈਸਟ ਕਰ ਲਿਆ ਗਿਆ। ਉੱਥੇ ਦੇ ਜੋ ਅੰਡਰ ਕਵਰ ਏਜੰਟ ਸੀ ਉਹਨਾਂ ਨੇ ਕਨਸਪਾਇਰਿੰਗ ਟੂ ਇੰਟੈਂਟ ਟੂ ਡਿਸਟ੍ਰੀਬਿਊਟ ਫੈਂਟਲਿਨ ਤੇ ਮੈਥ, ਤੇ ਹੁਣ ਉਹਦੇ ਉੱਤੇ ਫੈਡਰਲ ਕੋਰਟ ਦੇ ਵਿੱਚ ਚਾਰਜਸ ਲਾਏ ਗਏ ਹੈਗੇ। ਅਗਲੀ ਗੱਲ ਕਰਦੇ ਜਾਈਏ, ਸੈਨ ਬਰਨਾਰਡੀਨੋ ਦਾ ਸ਼ੈਰਿਫ ਡਿਪਾਰਟਮੈਂਟ ਉਹਨਾਂ ਨੇ $1 ਮਿਲੀਅਨ ਤੋਂ ਵੱਧ ਪੇ ਕਰਨਾ ਪਿਆ ਵੀ ਉਹਨਾਂ ਦੇ ਡਿਪਾਰਟਮੈਂਟ ਦੇ ਉੱਤੇ ਸਾਈਬਰ ਅਟੈਕ ਹੋਇਆ ਸੀ। ਇੱਕ ਰੈਂਸਮਵੇਅਰ ਅਟੈਕ ਹੋਇਆ ਕੈਲੀਫੋਰਨੀਆ ਦੀ ਇਸ ਸ਼ੈਰਿਫ ਡਿਪਾਰਟਮੈਂਟ ਦੇ ਵਿੱਚ, ਜਿਨ੍ਹਾਂ ਵਿੱਚ ਇਹਨਾਂ ਨੇ $5,11,852 ਕਾਊਂਟੀ ਨੇ ਪੇ ਕੀਤਾ ਤੇ ਬਾਕੀ ਦੇ ਜਿਹੜੇ ਬਕਾਇਆ ਆ ਉਹ ਇੰਸ਼ੋਰੈਂਸ ਨੇ ਪੇ ਕੀਤਾ, ਜਿਹੜੀ ਉਸ ਦੇ ਅੰਡਰ ਕਵਰਡ ਸੀਗੀ। ਸੋ ਇਹ ਹੁਣ ਡਿਸੀਜਨ ਕਹਿੰਦੇ ਵੀ ਲੈ ਲਿਆ ਗਿਆ ਆ। ਸਾਈਬਰ ਅਟੈਕ ਹੋਣੇ ਅੱਜ ਕੱਲ੍ਹ ਇੱਕ ਬਹੁਤ ਕਾਮਨ ਚੀਜ਼ ਬਣ ਚੁੱਕੀ ਆ, ਜਿੱਥੇ ਕਿ ਸਰਕਾਰੀ ਅਦਾਰਿਆਂ ਦੇ ਉੱਤੇ ਇਨਫਰਾਸਟ੍ਰਕਚਰ, ਅਹਿਮ ਇਨਫਰਾਸਟ੍ਰਕਚਰ ਦੇ ਉੱਤੇ ਜਿਹੜੇ ਹੈਕਰਸ ਆ ਉਹ ਜ਼ੋਰ ਜਿਹੜਾ ਆ ਉਹ ਪਾਉਂਦੇ ਆ। ਸੋ ਆਪਾਂ ਨੂੰ ਵੀ ਆਪਣੇ ਨਿੱਜੀ ਤੌਰ ਦੇ ਉੱਤੇ ਵੀ ਇਸ ਵਿੱਚ ਸਤਰਕਤਾ ਜਿਹੜੀ ਆ ਉਹ ਰੱਖਣੀ ਚਾਹੀਦੀ ਆ। ਸੋ ਸ਼ੈਰਿਫ ਡਿਪਾਰਟਮੈਂਟ ਜੇ ਕੰਮ ਨਹੀਂ ਕਰਦਾ ਹੋਊਗਾ, ਉਹਨਾਂ ਦੇ ਸਿਸਟਮ ਨੈਟਵਰਕ ਚੰਗੀ ਤਰ੍ਹਾਂ ਨਹੀਂ ਚੱਲੂਗਾ, ਤਾਂ ਉਹਨਾਂ ਨੂੰ ਵੀ ਲਾ ਐਨਫੋਰਸ ਕਰਨ ਦੇ ਵਿੱਚ ਥੋੜ੍ਹੀ ਮੁਸ਼ਕਲਾਤ ਦਾ ਸਾਹਮਣਾ ਕਰਨਾ ਪਊਗਾ। ਇਹ ਇਸ ਸੈਨ ਬਰਨਾਰਡੀਨੋ ਕਾਊਂਟੀ ਦੇ ਸ਼ੈਰਿਫ ਡਿਪਾਰਟਮੈਂਟ ਨੂੰ ਹੁਣ $1.1 ਮਿਲੀਅਨ ਰੈਂਸਮਵੇਅਰ 'ਚ ਦੇਣਾ ਪਿਆ ਤਾਂ ਜੋ ਉਹਨਾਂ ਦਾ ਨੈਟਵਰਕ ਮੁੜ ਦੁਬਾਰਾ ਚੱਲ ਸਕੇ। ਅੱਜ ਕੈਲੀਫੋਰਨੀਆ ਦੀ ਰਾਜਧਾਨੀ ਵਿਖੇ ਹੰਡਰਡਸ ਆਫ ਪੀਪਲ, ਸੌਆਂ ਦੀ ਗਿਣਤੀ ਦੇ ਵਿੱਚ ਇਕੱਠੇ ਹੋਏ, ਜਿਨ੍ਹਾਂ ਨੇ ਅਵੇਅਰਨੈਸ ਜਗਾਈ ਹੈਗੀ ਲੋਕਾਂ ਦੇ ਵਿੱਚ ਮਿਸਿੰਗ ਤੇ ਮਰਡਰਡ ਰਿਲੇਟਿਵਸ ਦੇ ਸੰਬੰਧ ਦੇ ਵਿੱਚ। 800 ਦੇ ਕਰੀਬ ਲੋਕ ਇਸ ਕੈਂਡਲਲਾਈਟ ਵਿਜਲ ਦੇ ਵਿੱਚ ਇਕੱਠੇ ਹੋਏ, ਜਿਹਦੇ ਵਿੱਚ ਮਿਸਿੰਗ ਤੇ ਮਰਡਰਡ ਇੰਡੀਜੀਨੀਅਸ ਪੀਪਲ ਕੈਲੀਫੋਰਨੀਆ ਦੀ ਸਟੇਟ ਕੈਪੀਟਲ ਤੇ ਇਹਦੇ ਸੰਬੰਧ ਦੇ ਵਿੱਚ ਇਕੱਠੇ ਹੋਏ ਸੀ। ਅਸੈਂਬਲੀਮੈਨ ਜੇਮਸ ਰਾਮੋਸ ਨੇ ਇਹ ਕਿਹਾ ਹੈ ਵੀ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਜੋ ਇੰਡੀਜੀਨੀਅਸ ਪੀਪਲ ਦੀ ਆ, ਬਾਕੀ ਨੇਟਿਵ ਅਮਰੀਕਨਸ ਦੀ ਦੇਖੀ ਜਾਵੇ US ਸੈਂਸਸ ਦੇ ਮੁਤਾਬਕ 7,57,628 ਹੈਗੇ ਆ। ਕੈਲੀਫੋਰਨੀਆ 'ਚ 110 ਫੈਡਰਲੀ ਰਿਕੋਗਨਾਈਜ਼ਡ ਟਰਾਈਬਸ ਹੈਗੇ ਆ। 81 ਟਰਾਈਬਲ ਗਰੁੱਪਸ ਹੈਗੇ ਆ ਜੋ ਹਜੇ ਵੀ ਆਪਣੀ ਫੈਡਰਲ ਰਿਕੋਗਨੀਸ਼ਨ ਭਾਲ ਰਹੇ ਹੈਗੇ ਆ। ਤੇ ਨੈਸ਼ਨਲ ਕ੍ਰਾਈਮ ਇਨਫੋਰਮੇਸ਼ਨ ਸੈਂਟਰ ਦੀ ਜੋ ਰਿਪੋਰਟ ਆਈ ਆ ਉਹਦੇ ਮੁਤਾਬਕ 2020 ਦੇ ਵਿੱਚ 9571 ਰਿਪੋਰਟਸ ਮਿਸਿੰਗ ਇੰਡੀਜੀਨੀਅਸ ਲੋਕਾਂ ਦੀਆਂ ਨੇਸ਼ਨ ਵਾਈਡ ਆਈਆਂ ਸੀ, ਜਿਹਦੇ ਵਿੱਚੋਂ 5295 ਫੀਮੇਲ ਤੇ 4276 ਮੇਲ ਸੀਗੇ। ਸੋ ਬਹੁਤ ਸਾਰੇ ਜੋ ਆਪਾਂ ਇਹਨੂੰ ਰੈਡ ਇੰਡੀਅਨ ਵੀ ਕਹਿ ਦਿੰਦੇ ਆ ਜਾਂ ਓਰੀਜਨਲ ਜੋ ਲੋਕ ਹੈਗੇ ਆ ਅਮਰੀਕਨ ਇਸ ਮੁਲਕ ਦੇ, ਉਹਨਾਂ ਦਾ ਧੱਕਾ ਤਾਂ ਹੁੰਦਾ ਹੀ ਆ। ਆਪਾਂ ਸਾਰਿਆਂ ਨੂੰ ਪਤਾ ਹੈ ਬਹੁਤ ਸਾਰੇ ਜਿਹੜੇ ਆ ਡਰੱਗ ਯੂਜ਼ ਕਰਨ ਲੱਗ ਪੈਂਦੇ, ਬਹੁਤ ਸਾਰੇ ਅਲਕੋਹਲ ਯੂਜ਼ ਕਰਨ ਲੱਗ ਪੈਂਦੇ, ਉਹਨਾਂ ਦੀ ਜਿਹੜੀ ਲਾਈਫ ਆ ਉਹ ਵੀ ਬੜੀ ਘੱਟ ਹੈਗੀ ਆ। ਸੋ ਇਹ ਇੱਕ ਹੁਣ ਵੱਡੀ ਪ੍ਰੋਬਲਮ ਆਈ ਆ ਵੀ ਕਿਸ ਤਰ੍ਹਾਂ ਉਹ ਗੁਆਚ ਜਾਂਦੇ ਆ ਜਾਂ ਕਿਡਨੈਪ ਕਰ ਦਿੱਤੇ ਜਾਂਦੇ ਆ ਜਾਂ ਮਾਰ ਦਿੱਤੇ ਜਾਂਦੇ ਆ। ਉਹ ਸਾਰੀ ਜਿਹੜੀ ਆ ਇਸ ਮੂਵਮੈਂਟ ਨੂੰ, ਇੱਕ ਅਮਰੀਕਨ ਇੰਡੀਅਨ ਮੂਵਮੈਂਟ ਨੂੰ ਅੱਗੇ ਲਿਜਾਣ ਦੇ ਲਈ ਕੈਲੀਫੋਰਨੀਆ ਦੀ ਕੈਪੀਟਲ ਦੇ ਉੱਤੇ ਕੈਂਡਲਲਾਈਟ ਵਿਜਲ ਇਹਨਾਂ ਲੋਕਾਂ ਵੱਲੋਂ ਕੀਤਾ ਗਿਆ। ਜੀ,
ਅਗਲੀ ਗੱਲ ਕਰਦੇ ਜਾਈਏ, ਕੁਛ ਦਿਨ ਪਹਿਲਾਂ 3 ਵਾਰ ਦੀ ਓਲੰਪਿਕ ਮੈਡਲਿਸਟ ਟੋਰੀ ਬੋਈ ਮਿਸਿਸਿਪੀ ਦੀ ਰਹਿਣ ਵਾਲੀ, ਜਿਹਨੇ 2016 ਦੇ ਰੀਓ ਡੀ ਜਨੇਰੀਓ ਓਲੰਪਿਕ ਗੇਮਸ ਦੇ ਵਿੱਚ ਸੋਨੇ ਦਾ ਤਗਮਾ ਹਾਸਲ ਕੀਤਾ ਸੀ। ਇਸ ਮੌਕੇ ਫਲੋਰੀਡਾ ਦੇ ਵਿੱਚ ਰਹਿ ਰਹੀ ਸੀ। ਉਸਦੀ ਉਮਰ ਮਹਿਜ 32 ਸਾਲ ਸੀ। ਉਸ ਦੀ ਮੌਤ ਜਿਹੜੀ ਉਹ ਹੋ ਗਈ ਆ। ਸੋ ਇਹ ਬੜਾ ਲੋਕਾਂ ਨੂੰ ਝਟਕਾ ਜਿਹੜਾ ਉਹ ਲੱਗਾ। US ਟਰੈਕ ਐਂਡ ਫੀਲਡ ਨੇ ਇਸ ਦੇ ਬਾਰੇ ਜਾਣਕਾਰੀ ਜਿਹੜੀ ਉਹ ਦਿੱਤੀ ਆ। ਇਹ ਨਹੀਂ ਉਹਨਾਂ ਨੇ ਦੱਸਿਆ ਵੀ ਮੌਤ ਦਾ ਕਾਰਨ ਜਿਹੜਾ ਕੀ ਹੋਇਆ, ਉਹ ਇਵੈਂਚੁਅਲੀ ਬਾਅਦ ਦੇ ਵਿੱਚ ਕਹਿੰਦੇ ਦੱਸਿਆ ਜਾਊਗਾ। ਸੋ ਕਹਿੰਦੇ ਵੀ ਇੱਕ ਔਰੰਜ ਕਾਉਂਟੀ ਦੇ ਸ਼ੈਰਿਫ ਡੈਪਟੀਜ਼ ਨੂੰ ਆਖਿਆ ਗਿਆ ਸੀ ਬੀਤੇ ਮੰਗਲਵਾਰ ਦੁਪਹਿਰ ਨੂੰ ਵੀ ਇੱਕ ਵੈਲਬੀਂਗ ਚੈੱਕ ਕਰਕੇ ਆਓ ਔਰਤ ਦੀ, ਜਿਹੜੀ 30 ਸਾਲ ਦੀ ਉਮਰ ਦੇ ਵਿੱਚ ਹੈਗੀ ਆ, ਜਿਸ ਨੂੰ ਕਈ ਦਿਨਾਂ ਤੋਂ ਉਹਨਾਂ ਨੇ ਨਾ ਸੁਣਿਆ ਨਾ ਦੇਖਿਆ ਸੀਗਾ। ਜਦ ਉੱਥੇ ਪਹੁੰਚੇ ਡੈਪਟੀਜ਼ ਤਾਂ ਉਹਨਾਂ ਨੇ ਇਸ ਬੀਬੀ ਨੂੰ ਮ੍ਰਿਤ ਜਿਹੜਾ ਉਹ ਪਾਇਆ। ਵਿੰਟਰ ਗਾਰਡਨ ਹੋਮ ਦੇ ਵਿੱਚ ਸੀਗਾ ਤੇ ਬਾਅਦ ਦੇ ਵਿੱਚ ਪਤਾ ਲੱਗਾ ਵੀ ਇਹ ਉਹੀ ਓਲੰਪੀਅਨ ਟੋਰੀ ਬੋਈ ਸੀਗੀ। ਸੋ ਕੀ ਕਾਰਨ ਹੋਏ ਉਸ ਦੀ ਮੌਤ ਦੇ, ਉਸ ਦੇ ਬਾਰੇ ਜਾਂਚ ਜਿਹੜੀ ਉਹ ਚੱਲ ਰਹੀ ਆ। ਪਰ ਅਧਿਕਾਰੀਆਂ ਨੇ ਕਿਹਾ ਵੀ ਕੋਈ ਵੀ ਫਾਊਲ ਪਲੇ ਕਿਸੇ ਵੱਲੋਂ, ਜਿੱਦਾਂ ਕਹਿ ਲਓ ਵੀ ਜਾਣਬੁੱਝ ਕੇ ਮਾਰਿਆ ਜਾਂ ਕੁਝ ਹੋਰ ਹੋਇਆ ਆ, ਉਸ ਦੀ ਕੋਈ ਸੁਰਾਖ ਜਿਹੜਾ ਉਹ ਨਹੀਂ ਮਿਲ ਰਿਹਾ। ਟਰੈਕ ਐਂਡ ਫੀਲਡ ਦੇ ਵਿੱਚ ਜਾਂ ਕਹਿ ਸਕਦੇ ਹਾਂ ਵੀ ਖੇਡ ਜਗਤ ਦੇ ਵਿੱਚ ਇਸ ਖਬਰ ਨੇ ਸਭ ਨੂੰ ਹੀ ਹਿਲਾ ਦਿੱਤਾ। ਜੀ, ਕੈਲੀਫੋਰਨੀਆ ਦੇ ਵਿੱਚ ਐਡਵੋਕੇਟਸ ਵੋਟਰਸ ਦੇ ਕੋਲੋਂ ਇੱਕ ਨਵਾਂ ਲਾਅ ਮੰਗਣ ਜਾ ਰਹੇ ਆ, ਜਿਹਦੇ ਮੁਤਾਬਕ ਜੋ ਫੈਂਟਲਿਨ ਦੇ ਡੀਲਰਸ ਹੈਗੇ ਆ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਜਾਂ ਸਖਤ ਸਜ਼ਾਵਾਂ ਦਿੱਤੀਆਂ ਜਾ ਸਕਣ। ਜੀ ਨਵਾਂ ਜੋ ਪੋਲ ਆਇਆ ਉਹਦੇ ਵਿੱਚ ਕੈਲੀਫੋਰਨੀਆ ਦੇ ਵੋਟਰਸ ਬਹੁਤ ਅਪਸੈਟ ਹੈਗੇ ਆ ਕਿ ਕਿੰਨੇ ਲੋਕਾਂ ਦੀ ਜੋ ਮੌਤ ਹੋ ਰਹੀ ਆ ਤੇ ਕੋਈ ਇਦਾਂ ਦਾ ਲਾ ਨਹੀਂ ਹੈਗਾ ਜਿਹਦੇ ਮੁਤਾਬਕ ਸਖਤ ਸਜ਼ਾਵਾਂ ਉਹਨਾਂ ਡੀਲਰਾਂ ਨੂੰ ਦਿੱਤੀਆਂ ਜਾ ਸਕਣ, ਡਰੱਗ ਡੀਲਰਸ ਨੂੰ, ਜੋ ਇਹ ਡਿਸਟਰੀਬਿਊਟ ਕਰਦੇ ਹੈਗੇ ਆ। ਕੁਛ ਕੁ ਲੋਕਾਂ ਨੇ ਇੱਕ fentanyl-solution.org ਕਰਕੇ ਔਰੰਜ ਕਾਉਂਟੀ 'ਚ ਵੈਬਸਾਈਟ ਬਣਾਇਆ ਆ। ਉਹਨਾਂ ਦੇ ਮੁਤਾਬਕ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਅੱਜ ਦੀ ਡੇਟ ਦੇ ਮੁਤਾਬਕ ਇਹ ਜੋ ਪ੍ਰੈਜ਼ੀਡੈਂਟ ਆ fentanyl-solution.org ਦੇ ਜੈਨਿਸ ਸਲੇਸਟੇ, ਵੀ ਜੇ ਤੁਸੀਂ ਕਾਰ ਦੇ ਨਾਲ ਕਿਸੇ ਬੰਦੇ ਨੂੰ ਮਾਰ ਦੋਗੇ ਤੇ ਤੁਹਾਡੇ ਕੋਲ ਕੋਈ ਨਾ ਕੋਈ ਸਜ਼ਾ ਹੈਗੀ ਆ, ਕੋਰਟ 'ਚ ਤੁਸੀਂ ਜਾ ਸਕਦੇ ਆ। ਪਰ ਜਿਹੜਾ ਬੰਦਾ ਡਰੱਗ ਡਿਸਟਰੀਬਿਊਟ ਕਰਦਾ, ਜਿਹਦੇ ਨਾਲ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਹੋ ਰਹੀ ਆ, USA ਦੇ ਵਿੱਚ 75,000 ਲੋਕ ਪਿਛਲੇ ਸਾਲ ਕੱਲੇ ਫੈਂਟਲਿਨ ਯੂਜ਼ ਦੇ ਨਾਲ ਮਰੇ ਆ, ਉਹਨਾਂ ਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਐਕਸ਼ਨ ਆ ਉਹ ਨਹੀਂ ਲਿਆ ਜਾ ਰਿਹਾ। ਸੋ ਇਹ ਹੁਣ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆਣੀ ਆ, ਉਹਦੇ ਵਿੱਚ ਇੱਕ ਪ੍ਰੋਪੋਜੀਸ਼ਨ ਲੈ ਕੇ ਆ ਸਕਦੇ ਆ, ਉਹਦੀ ਲਿਆ ਰਹੇ ਐਕਚੁਅਲੀ, ਜਿਹਦੀ ਕੋਸ਼ਿਸ਼ ਆ ਵੀ ਇਹ ਬਿੱਲ ਲਿਆਂਦਾ ਜਾਵੇ ਜਿਹਦੇ ਮੁਤਾਬਕ ਵੱਧ ਤੋਂ ਵੱਧ ਜਿਹੜੀ ਸਜ਼ਾ ਆ ਜੋ ਡਰੱਗ ਡੀਲਰਸ ਆ ਉਹਨਾਂ ਨੂੰ ਦਿੱਤੀ ਜਾ ਸਕੇ। 6.5 ਲੱਖ ਦੇ ਕਰੀਬ ਸਿਗਨੇਚਰਸ ਉਹਨਾਂ ਨੂੰ ਚਾਹੀਦੇ ਆ। ਸੋ ਆਪਾਂ ਵੀ ਜਿੰਨੀ ਆਪਣੀ ਕਮਿਊਨਿਟੀ ਆ ਜ਼ਰੂਰ ਸਾਰਿਆਂ ਨੂੰ ਇਹ ਸਿਗਨੇਚਰਸ ਕਰਨੇ ਚਾਹੀਦੇ ਆ, ਤਾਂ ਕਿ ਜਿਹੜੇ ਡਰੱਗ ਡੀਲਰਸ ਆ ਉਹਨਾਂ ਨੂੰ ਆਪਾਂ ਅਮਰੀਕਾ ਦੀਆਂ ਸੜਕਾਂ ਤੋਂ ਪਰੇ ਰੱਖਿਆ ਜਾ ਸਕੇ। ਡਰੱਗ ਐਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਨੇ ਇਹ ਦੱਸਿਆ ਵੀ 50% ਜਿਹੜੀਆਂ ਡਰੱਗ ਰਿਲੇਟਡ ਮੌਤਾਂ ਲਾਸ ਐਂਜਲਸ ਕਾਉਂਟੀ 'ਚ ਹੁੰਦੀਆਂ ਆ ਉਹ ਫੈਂਟਲਿਨ ਦਾ ਹੁੰਦੀਆਂ। ਔਰੰਜ ਕਾਉਂਟੀ 'ਚ 64% ਲੋਕਾਂ ਦੀਆਂ ਜੋ ਮੌਤਾਂ ਆ ਉਹ ਫੈਂਟਲਿਨ ਯੂਜ਼ ਨਾਲ ਹੁੰਦੀਆਂ। ਤੇ ਸਭ ਤੋਂ ਵੱਧ ਅਨਫੋਰਚੂਨੇਟ ਪਾਰਟ ਇਹ ਆ ਕਿ ਇਹਦੇ ਵਿੱਚ ਸਕੂਲ ਤੇ ਕਾਲਜਸ ਦੇ ਬੱਚੇ ਮੈਜੋਰਿਟੀ ਦੇ ਵਿੱਚ ਇਹ ਫੈਂਟਲਿਨ ਯੂਜ਼ ਨਾਲ ਮਰਦੇ ਹੈਗੇ। ਬਿਲਕੁਲ, ਸਥਿਤੀ ਬੜੀ ਭਿਆਨਕ ਜਿਹੜੀ ਉਹ ਬਣਦੀ ਜਾ ਰਹੀ ਹੈ। ਮੈਡੀਕਲ ਕਾਰਨਾਂ ਕਰਕੇ ਹੋ ਰਹੀਆਂ ਮੌਤਾਂ 'ਚ ਕੈਲੀਫੋਰਨੀਆ 'ਚ ਇਹ ਚੌਥੇ ਨੰਬਰ ਦੇ ਉੱਤੇ ਡਰੱਗ ਓਵਰਡੋਜ਼ ਪਹੁੰਚ ਚੁੱਕੀ ਆ। ਪਹਿਲੇ ਤੇ ਅਲਜ਼ਾਈਮਰ, ਦੂਜੇ ਤੇ ਸਟ੍ਰੋਕ, ਤੀਜੇ ਤੇ ਹਾਈਪਰ ਟੈਂਸਿਵ ਹਾਰਟ ਡਿਜ਼ੀਜ਼ ਤੇ ਚੌਥੇ ਤੇ ਡਰੱਗ ਓਵਰਡੋਜ਼। ਲੰਗ ਕੈਂਸਰ, ਰੋਡ ਇੰਜਰੀ, ਹੋਮੋਸਾਈਡ, ਇਹਨਾਂ ਤਿੰਨਾਂ ਨੂੰ ਇਹ ਟੱਪ ਕੇ ਜਿਹੜਾ ਡਰੱਗ ਓਵਰਡੋਜ਼ ਆ ਇੱਕ ਵੱਡਾ ਕਾਰਨ ਮੌਤ ਦੇ ਲਈ ਬਣਦਾ ਜਾ ਰਿਹਾ ਆ। ਇਹ ਕੋਸ਼ਿਸ਼ ਤਾਂ ਜਿਹੜੀ ਚੱਲ ਰਹੀ ਆ, ਇਹ ਬਾਈ ਪਾਰਟੀਜ਼ਨ ਐਫਰਟ ਹੈਗਾ, ਪਰ ਇੱਥੇ ਵੀ ਹਰਜੋਤ ਸਿੰਘ ਜੀ ਵਿਚਾਰਕ ਮਤਭੇਦ ਜਿਹੜੇ ਆ ਉਹ ਆ ਰਹੇ ਆ। ਸੋ ਲੋਕਾਂ ਦੇ ਵਿੱਚ ਜੇ ਜਿਹੜੇ ਡਰੱਗ ਫੈਲਾਉਣ ਵਾਲਿਆਂ ਨੂੰ ਜੇ ਉਹ ਸਜ਼ਾ ਨਹੀਂ ਦੇਣੀ ਤਾਂ ਫਿਰ ਸਿਰ ਤੇ ਬਿਠਾਉਣਾ ਆ। ਅਜਿਹੀਆਂ ਚੀਜ਼ਾਂ ਦੇ ਉੱਤੇ ਤਾਂ ਭਾਈ ਲੋਕਾਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ। ਜੇ ਚਾਹੁੰਦੇ ਆ ਵੀ ਕੈਲੀਫੋਰਨੀਆ ਉਸੇ ਤਰੀਕੇ ਦੇ ਨਾਲ ਵਧੀਆ ਢੰਗ ਦੇ ਨਾਲ ਅੱਗੇ ਵਧ, ਇਹ ਜਿਹੜਾ ਗੰਦ ਆ ਉਸ ਨੂੰ ਤਾਂ ਕੱਢਣਾ ਹੀ ਪੈਣਾ ਆ।
ਤੇ ਆਪਾਂ ਅੱਜ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਅੱਜ ਸਟਾਕ ਮਾਰਕੀਟ ਕਾਫੀ ਉੱਪਰ ਗਈ ਹੈ। ਜੀ ਉਸ ਤੋਂ ਪਹਿਲਾਂ ਦੱਸਦੇ ਜਾਈਏ ਜਿਹੜਾ ਬਿਗ ਮੈਲਟ ਦੇ ਕਰਕੇ ਜਿਹੜੇ ਰਿਵਰ ਰੀਕ੍ਰੀਏਸ਼ਨ ਹੋਣੀ ਸੀਗੀ ਯੋਸੇਮਿਟੀ ਵੈਲੀ ਦੇ ਵਿੱਚ, ਉਸ ਨੂੰ ਜੁਲਾਈ ਤੱਕ ਇਹਨਾਂ ਨੇ ਡਿਲੇ ਕਰ ਦਿੱਤਾ ਆ। ਇਸ ਟਾਈਮ ਮਰਸੈਡ ਦਰਿਆ ਜਿਹੜਾ ਉੱਥੋਂ ਬਰਫ਼ ਪਿਘਲ ਕੇ ਜਿਹੜਾ ਉਹ ਵਗਦਾ ਆ, ਉਹ ਕਾਫੀ ਉੱਚਾ ਜਿਹੜਾ ਆ ਚੱਲ ਰਿਹਾ ਆ। ਕਈ ਇਲਾਕਿਆਂ ਦੇ ਵਿੱਚ ਉਹਨਾਂ ਨੇ ਆਵਾਜਾਈ ਜਾਂ ਉਹ ਲੋਕਾਂ ਨੂੰ ਬਹੁਤ ਇਹਤਿਆਤ ਵਰਤਣ ਦੇ ਲਈ ਆਖਿਆ। ਇਸੇ ਤਰੀਕੇ ਨਾਲ ਟਲੈਰੀ ਕਾਉਂਟੀ ਦੇ ਵਿੱਚ ਜਿੱਥੇ ਕਈ ਦਰਿਆ ਜਿਹੜੇ ਆ ਉਹ ਆਉਂਦੇ ਆ, ਕਵੀਆ ਰਿਵਰ ਜਿੱਥੇ ਇਹ ਬੀਤੇ ਹਫ਼ਤੇ ਤੋਂ ਇੱਕ ਬੰਦਾ ਲਾਪਤਾ ਦੱਸਿਆ ਜਾ ਰਿਹਾ ਆ, ਉੱਥੋਂ ਦੀ ਟਲੈਰੀ ਕਾਉਂਟੀ ਦੇ ਸ਼ੈਰਿਫ ਬਰਡੋ ਨੇ ਸਾਰਿਆਂ ਨੂੰ ਕਿਹਾ ਆ ਵੀ ਆਪਣੇ ਜਿਹੜੇ ਨਜ਼ਦੀਕੀ ਵਾਟਰਵੇਜ਼ ਹੈਗੇ ਆ, ਵੀਕਐਂਡ ਦੇ ਉੱਤੇ ਬਹੁਤ ਸਾਰੇ ਲੋਕ ਰਾਫਟਰਸ ਕਯਾਕਰਸ ਉੱਥੇ ਜਾਂਦੇ ਆ। ਪਾਣੀ ਦਾ ਬਹਾਵ ਬਹੁਤ ਤੇਜ਼ ਆ ਤੇ ਕਹਿੰਦੇ ਵੀ ਭਾਈ ਨਾ ਹੀ ਜਾਓ, ਉਹਨਾਂ ਤੋਂ ਪਰੇ ਹੀ ਰਹੋ, ਤਾਂ ਹੀ ਜਿਹੜਾ ਉਹ ਚੰਗਾ ਆ। ਜੇ ਤੁਸੀਂ ਆਪਰੇਟ ਕਰਨਾ ਆ ਉਸ ਦੇ ਵਿੱਚ ਪ੍ਰੋਪਰ ਸੇਫਟੀ ਇਕੁਇਪਮੈਂਟ ਜਿਹੜਾ ਉਹ ਤੁਹਾਡੇ ਕੋਲ ਹੋਵੇ ਤਾਂ ਵਧੀਆ ਆ। ਜਿਹੜੇ ਬਿਜ਼ਨੈਸਿਸ ਉੱਥੇ ਰਾਫਟਿੰਗ ਤੇ ਉਹ ਸਾਰੀਆਂ ਚੀਜ਼ਾਂ ਕਰਵਾਉਂਦੇ ਆ, ਉਹਨਾਂ ਨੂੰ ਵੀ ਕਿਹਾ ਵੀ ਭਾਈ ਤੁਸੀਂ ਜ਼ਿਆਦਾ ਇਸ ਟਾਈਮ ਧਿਆਨ ਰੱਖੋ। ਆਲਦੋ ਸਾਰੀਆਂ ਚੀਜ਼ਾਂ ਓਪਨ ਹੈਗੀਆਂ ਆ, ਪਰ ਤੁਸੀਂ ਵੀ ਜੇ ਜਾ ਰਹੇ ਹੋ ਇਹਨਾਂ ਇਲਾਕਿਆਂ 'ਚ ਖਾਸ ਕਰਕੇ ਪਾਣੀ ਦੇ ਨਜ਼ਦੀਕ, ਤਾਂ ਭਾਈ ਜ਼ਿਆਦਾ ਧਿਆਨ ਜਿਹੜਾ ਉਹ ਲੈ ਕੇ ਜਾਇਆ ਜਾਵੇ। ਤੇ ਮਾਰਕੀਟ ਦਾ ਜੇ ਆਪਾਂ ਹਰਜੋਤ ਸਿੰਘ ਜੀ ਹਾਲ ਦੱਸਦੇ ਜਾਈਏ ਤਾਂ ਕਈ ਦਿਨਾਂ ਦੀ ਗਿਰਾਵਟ ਤੋਂ ਬਾਅਦ 'ਚ ਅੱਜ ਡਾਓ ਜੋਨ ਦੇ ਵਿੱਚ 547 ਪੁਆਇੰਟਾਂ ਦਾ ਇਜ਼ਾਫਾ ਹੋਇਆ, 33,674 ਤੇ ਬੰਦ ਹੋਇਆ। S&P 75 ਪੁਆਇੰਟ ਵੱਧ ਕੇ 4136, ਨੈਸਡੈਕ 269 ਪੁਆਇੰਟ ਵੱਧ ਕੇ 12,235 ਤੇ ਬੰਦ ਹੋਇਆ। ਸੋਨੇ ਦਾ ਭਾਅ $225 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $71 ਪ੍ਰਤੀ ਬੈਰਲ ਰਹੀ ਆ। 10-year yield 3.44%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 29,868, ਅਥੀਰੀਅਮ $2,005 ਦੇ ਬਰਾਬਰ ਚੱਲ ਰਿਹਾ ਆ। ਜੀ, ਸੋ ਮਾਰਕੀਟ ਉੱਪਰ ਜਾਣ ਦੇ ਨਾਲ ਜੋ ਬੈਂਕਾਂ ਰੀਜਨਲ ਬੈਂਕਸ ਆ, ਉਹਨਾਂ ਦੇ ਕੁਝ ਸਟਾਕ ਕਾਫੀ ਉੱਪਰ ਗਏ ਆ। ਪੈਕ ਵੈਸਟ ਬੈਂਕ ਦੇ ਸਟਾਕ ਅੱਜ 82% ਉੱਪਰ ਗਏ ਹੈਗੇ ਆ। ਸੋ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 73 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।